नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਦਿੱਲੀ ਅਤੇ NCR ਦੇ ਕਈ ਸਰਕਾਰੀ ਸਕੂਲਾਂ ਦੇ ਵਿੱਚ ਬੰਬ ਰੱਖਣ ਦੀ ਧਮਕੀ ਮਿਲੀ ਤੇ ਇਹ ਧਮਕੀਆਂ ਰੂਸੀ ਸਰਵਰ ਤੋਂ ਭੇਜੀਆਂ ਗਈਆਂ ਸੀ। ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਤੇ ਉੱਥੇ ਬੰਬ ਵਿਰੋਧੀ ਸਕੁਐਡ ਭੇਜ ਦਿੱਤੇ ਸੀ। ਬੰਬ ਰੱਖੇ ਜਾਣ ਦੀ ਖਬਰ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ बीजेपी ਤੇ ਸੀਰੀਅਸ ਸਵਾਲ ਖੜੇ ਕੀਤੇ ਨੇ। ਕਿਹਾ ਕਿ ਇਹਨਾਂ ਇਲੈਕਸ਼ਨਾਂ 'ਚ ਬੰਬ ਰੱਖਣ ਵਾਲੀ ਖਬਰ ਤੋਂ ਬਾਅਦ ਕਿਹਨੂੰ ਫਾਇਦਾ ਹੋ ਰਿਹਾ ਹੈ ਤੇ ਇਹ ਧਮਕੀਆਂ ਉਹੀ ਪਾਰਟੀ ਦਵਾ ਰਹੀ ਹੈ। ਜਨਰਲ ਲੋਕ ਸਭਾ ਚੋਣਾਂ ਦੇ 2 ਰਾਊਂਡ ਪੂਰੇ ਹੋ ਚੁੱਕੇ ਨੇ। ਉਸ ਤੋਂ ਬਾਅਦ ਕੱਲ ECI ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਫਾਈਨਲ ਡੇਟਾ ਵੋਟਿੰਗ ਦਾ ਜਾਰੀ ਕੀਤਾ ਹੈ। ਉਸ ਤੋਂ ਬਾਅਦ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਵਿਪਕਸ਼ੀ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ 2 ਚਰਨਾਂ ਦਾ ਇੰਨੇ ਦਿਨਾਂ ਬਾਅਦ ਡਾਟਾ ਦੇਣਾ ਕਿਤੇ ਨਾ ਕਿਤੇ ਇਹ ਦਿਖਾਉਂਦਾ ਹੈ ਕਿ ECI ਕੁਝ ਗਾਲਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਪ੍ਰਚਾਰ ਨੂੰ ਲੈ ਕੇ BJP ਪਾਰਟੀ ਨੇ ਦੂਜੇ ਮੁਲਕਾਂ ਤੋਂ ਅੱਡ-ਅੱਡ ਪੋਲੀਟੀਕਲ ਪਾਰਟੀਆਂ ਨੂੰ ਨਿਯੁਕਤਾ ਭੇਜਿਆ ਹੈ। ਉਹਨਾਂ 'ਚ ਰੂਸ ਦੀ ਪੁਰਤੀਨ ਵਾਲੀ ਪਾਰਟੀ ਅਤੇ ਸ੍ਰੀਲੰਕਾ ਤੋਂ ਪਾਰਟੀ ਸ਼ਾਮਿਲ ਹੋਊਗੀ। ਇੱਦਾਂ ਹੀ ਸ਼ੇਖ ਹਸੀਨਾ ਦੀ ਬੰਗਲਾਦੇਸ਼ ਤੋਂ ਪਾਰਟੀ ਵੀ BJP ਦੇ ਪ੍ਰਚਾਰ ਨੂੰ ਦੇਖਣ ਵਾਸਤੇ ਇੰਡੀਆ ਆਊਗੀ। ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਾਲੀ ਕੋਵਿਸ਼ੀਲਡ ਕੰਪਨੀ ਦਾ UK ਦੇ ਇੱਕ ਹਾਈ ਕੋਰਟ ਦੇ ਵਿੱਚ ਖੁਲਾਸਾ ਹੋਣ ਤੋਂ ਬਾਅਦ ਅਖਿਲੇਸ਼ ਯਾਦਵ ਨੇ ਨਰਿੰਦਰ ਮੋਦੀ ਅਤੇ BJP ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਹੈ ਕਿ BJP ਵਾਲਿਆਂ ਨੇ 80 ਕਰੋੜ ਲੋਕਾਂ ਨੂੰ 2-2 ਡੋਜ਼ਾਂ ਕੋਵਿਸ਼ੀਲਡ ਦੀਆਂ ਲਵਾਈਆਂ ਸੀ ਤੇ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਦਵਾਈ ਕਰਕੇ ਬ੍ਰੇਨ ਸਟ੍ਰੋਕ ਅਤੇ ਹਾਰਟ ਅਟੈਕ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਤੇ ਇਹਨਾਂ ਨੇ 80 ਕਰੋੜ ਲੋਕਾਂ ਦਾ ਜੀਵਨ ਖਤਰੇ 'ਚ ਪਾਤਾ ਹੈ। मध्य प्रदेश से एक बार फिर कांग्रेसियों की वड्डी खेप BJP पार्टी से शामिल हो गई है। उस तो बाद लगातार सोशल मीडिया पर यह लिखा जा रहा है कि मध्य प्रदेश कांग्रेस कते खाली ना हो जाए। ये सीगियां ਦੀਆਂ ਮੁੱਖ ਖਬਰਾਂ ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਹੈਗੀ ਆ ਕੋਵਿਸ਼ੀਲਡ ਵਾਲੀ ਵੈਕਸੀਨੇਸ਼ਨ ਤੇ ਕੋਵਿਸ਼ੀਲਡ ਤੇ UK ਦੇ ਇੱਕ ਹਾਈ ਕੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਸੀਗਾ ਜਿਹਦੇ 'ਚ ਇਹ ਦੱਸਿਆ ਗਿਆ ਜਿਹੜੀ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਹੈ ਉਹਨੇ ਇਹ ਦੱਸਿਆ ਐਸਟ੍ਰਾਜ਼ੈਨੇਕਾ ਉਹਨੇ ਇਹ ਦੱਸਿਆ ਕਿ ਸਾਡੀ ਦਵਾਈ ਕਰਕੇ ਬੰਦਿਆਂ ਨੂੰ ਬ੍ਰੇਨ ਸਟ੍ਰੋਕ ਦੀ ਦਿੱਕਤ ਆ ਰਹੀ ਹੈ, ਬਲੱਡ ਕਲੋਟਿੰਗ ਦੀ ਦਿੱਕਤ ਆ ਰਹੀ ਤੇ ਹਾਰਟ ਅਟੈਕ ਦੀ ਦਿੱਕਤ ਆ ਰਹੀ ਹੈ। ਉੱਥੇ 50 ਬੰਦਿਆਂ ਨੇ ਜਿਨ੍ਹਾਂ ਦੇ ਪਰਿਜਨ ਜਾਂ ਪੈਰੈਂਟਸ ਜਾਂ ਫਿਰ ਬੱਚੇ ਡੈਥ ਹੋ ਗਈ ਸੀ ਕਿ ਕੋਵਿਸ਼ੀਲਡ ਵੈਕਸੀਨ ਕਰਕੇ ਉਹਨਾਂ ਨੇ UK ਹਾਈ ਕੋਰਟ ਦੇ ਵਿੱਚ ਇਹ ਕੇਸ ਦਾਖਲ ਕੀਤਾ ਸੀਗਾ। ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਪੂਰਾ ਮਾਮਲਾ ਗਲੋਬਲੀ ਹਾਈਲਾਈਟ ਹੋਇਆ। ਇੰਡੀਆ ਦੇ ਵਿੱਚ 80 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ ਤੇ 2 ਡੋਜ਼ਾਂ ਕੋਵਿਸ਼ੀਲਡ ਦੀਆਂ ਲੱਗੀਆਂ ਸੀਗੀਆਂ ਤੇ ਅਖਿਲੇਸ਼ ਯਾਦਵ ਹੋਰਾਂ ਨੇ ਉਦੋਂ ਹੀ ਇੱਕ ਵੱਡਾ ਸਵਾਲ ਖੜਾ ਕੀਤਾ ਸੀਗਾ ਅਤੇ ਉਹਨਾਂ ਨੇ ਉਸੇ ਟਾਈਮ ਮਨਾ ਕਰਤਾ ਸੀਗਾ ਕਿ ਮੈਂ BJP ਵਾਲਿਆਂ ਦੀ ਵੈਕਸੀਨੇਸ਼ਨ ਨਹੀਂ ਲਵਾਉਂਗਾ। ਜਦੋਂ ਤੋਂ ਹੀ UK ਦੇ ਹਾਈ ਕੋਰਟ ਦੇ ਵਿੱਚ ਇਸ ਕਿਸਮ ਦਾ ਖੁਲਾਸਾ ਹੋਇਆ ਉਦੋਂ ਤੋਂ ਹੀ ਇੰਡੀਆ ਦੇ ਰਾਜਨੀਤਿਕ ਹਲਕਿਆਂ 'ਚ ਪੂਰਾ ਮਾਮਲਾ ਸਰਗਰਮ ਹੈ। ਅਖਿਲੇਸ਼ ਯਾਦਵ ਦਾ ਪੁਰਾਣਾ ਬਿਆਨ ਵਾਇਰਲ ਹੋ ਰਿਹਾ ਹੈ ਤੇ ਅੱਜ ਫਿਰ ਅਖਿਲੇਸ਼ ਯਾਦਵ ਨੇ ਇਹਦੇ ਤੇ ਸੀਰੀਅਸ ਸਵਾਲ ਖੜੇ ਕੀਤੇ ਨੇ। ਹਮਲਾ ਬੋਲਿਆ ਨਰਿੰਦਰ ਮੋਦੀ ਅਤੇ BJP ਤੇ। ਉਹਨਾਂ ਨੇ ਕਿਹਾ ਕਿ ਇਹਨਾਂ ਨੇ 80 ਕਰੋੜ ਭਾਰਤੀਆਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਖਤਰੇ 'ਚ ਪਾਤੀ ਹੈਗੀ ਆ ਤੇ ਇਹ ਜਿੱਡਾ ਵੱਡਾ ਖੁਲਾਸਾ ਹੈ ਉਸ ਕਰਕੇ ਜਿਹੜੇ ਕਰੋਨਾ ਕਾਲ 'ਚ ਜਿਹੜੇ ਬੰਦੇ ਇੰਡੀਅਨ ਗਵਰਨਮੈਂਟ ਇੰਡੀਅਨ ਹਕੂਮਤ ਤੇ ਸਵਾਲ ਖੜੇ ਕਰ ਰਹੇ ਸੀ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ ਸੱਚੀਆਂ ਹੋ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ NRIs ਨੂੰ ਕਿੰਨਾ ਜ਼ਿਆਦਾ ਟਾਰਗੇਟ ਕੀਤਾ ਗਿਆ ਸੀ। NRIs ਨੂੰ ਤਾਂ ਇੱਕਦਮ ਵਿਲਨ ਬਣਾਤਾ ਸੀਗਾ ਕਿ ਇਹ ਲੈ ਕੇ ਆਏ ਨੇ ਕਰੋਨਾ ਹਰਿਆਣਾ ਪੰਜਾਬ ਦੇ ਵਿੱਚ ਤੇ ਹੁਣ ਦੇਖੋ ਜਿਹੜਾ ਵੈਕਸੀਨੇਸ਼ਨ ਉਸ ਟਾਈਮ ਇਹਨਾਂ ਨੇ ਕੀਤਾ ਇੰਡੀਅਨ ਗਵਰਨਮੈਂਟ ਨੇ ਉਸ ਦੇ ਬਾਰੇ ਜਿਹੜੇ ਉਹ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਹੈ ਖੁਦ ਉਹ ਐਕਸੈਪਟ ਕਰੀ ਹੈ ਕਿ ਸਾਡੇ ਜਿਹੜੀ ਵੈਕਸੀਨੇਸ਼ਨ ਹੈ ਉਹਦੇ 'ਚ ਕੁਝ ਦਿੱਕਤ ਹੈ। ਪਰ ਅੱਜ ਦੇ ਤੁਸੀਂ ਅਖਬਾਰ ਚੱਕ ਕੇ ਦੇਖੋ ਇੰਡੀਆ ਦੇ ਦੈਨਿਕ ਭਾਸਕਰ ਜਿੰਨੇ ਵੀ ਹਿੰਦੀ ਅਖਬਾਰ ਹੈਗੇ ਸਾਰਿਆਂ ਨੇ ਇਸ ਕਿਸਮ ਦੇ ਦਾਅਵੇ ਕੀਤੇ ਹੈਗੇ ਕਿ ਜਿਹੜੀ ਕੰਪਲਿਕੇਸ਼ਨਸ ਹੈਗੀਆਂ ਕੋਵਿਸ਼ੀਲਡ ਦੀਆਂ ਉਹ 10 ਲੱਖ ਲੋਕਾਂ ਦੇ ਵਿੱਚ ਇੱਕ ਅੱਧੇ ਦੇ ਅੰਦਰ ਹੀ ਹੁੰਦੀ ਹੈ, ਸਾਰੇ ਬੰਦਿਆਂ ਦੇ ਵਿੱਚ ਨਹੀਂ ਹੁੰਦੀ। ਤੇ ਉਹਨਾਂ ਨੇ ਇੱਦਾਂ ਦੇ ਬਹੁਤ ਸਾਰੇ ਡਾਕਟਰਾਂ ਦੇ ਕੋਟ ਲਾਏ ਹਨ ਤੇ ਉਹ ਸਾਰੇ ਕੋਟ ਕੋਵਿਸ਼ੀਲਡ ਦੇ ਪੋਜ਼ੀਟਿਵ ਹਨ ਕਿ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ। ਇੱਦਾਂ ਡਰੋ ਨਾ, ਇਹ ਪੈਨਿਕ ਕ੍ਰੀਏਟ ਨਾ ਕਰੋ, ਇਸ ਕਿਸਮ ਦੀਆਂ ਚੀਜ਼ਾਂ ਹੈਗੀਆਂ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਤਾਂ ਉਸੇ ਟਾਈਮ ਇਹਨੂੰ ਰਜਿਸਟਰ ਕੀਤਾ ਸੀਗਾ ਪਰ ਇੰਡੀਅਨ ਹਕੂਮਤ ਨੇ ਜਿਹੜੀ ਵੈਕਸੀਨੇਸ਼ਨ ਹੈ ਉਹਦਾ ਸਰਟੀਫਿਕੇਟ ਕਿਤੇ ਨਾ ਕਿਤੇ ਕੰਪਲਸਰੀ ਕਰਤਾ ਸੀਗਾ ਚਾਹੇ ਫਲਾਈਟ ਵਾਸਤੇ, ਪਾਸਪੋਰਟ ਵਾਸਤੇ ਜਾਂ ਫਿਰ ਕਿਤੇ ਤੁਸੀਂ ਜੇ ਪਬਲਿਕ ਪਲੇਸਿਸ ਤੇ ਵੀ ਉਸ ਟਾਈਮ ਜਾਂਦੇ ਸੀਗੇ ਤੇ ਤੁਹਾਡਾ ਕੋਵਿਸ਼ੀਲਡ ਦਾ ਵੈਕਸੀਨੇਸ਼ਨ ਦਾ ਇੰਜੈਕਸ਼ਨ ਲੱਗਿਆ ਹੋਣਾ ਚਾਹੀਦਾ ਸੀਗਾ। ਤੇ ਐਡੇ ਜ਼ਿਆਦਾ ਜਿਹੜੇ ਸਖਤ ਰੂਲ ਹੈਗੇ ਆ ਉਹ ਇੰਡੀਅਨ ਗਵਰਨਮੈਂਟ ਨੇ ਇੰਡੀਅਨ ਹਕੂਮਤ ਨੇ ਕਰਤੇ ਸੀਗੇ। ਉਸ ਤੋਂ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤਾਂ ਉਹ ਦਿੱਲੀ ਦੇ ਸਕੂਲਾਂ ਦੇ ਵਿੱਚ ਬੰਬ ਰੱਖਣ ਵਾਲੀ ਖਬਰ ਹੈਗੀ ਆ। ਖਾਸੀ ਡਰਾਵਨੀ ਸੀਗੀ, ਲੋਕ ਡਰ ਗਏ ਸੀਗੇ। ਦਿੱਲੀ ਅਤੇ NCR ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਧਮਕੀ ਮਿਲੀ ਕਿ
ਅਸੀਂ ਜਿਹੜੇ ਬੰਬ ਹੈਗੇ ਆ ਉਹ ਪਲਾਂਟ ਕੀਤੇ ਹੈਗੇ ਆ ਦਿੱਲੀ ਅਤੇ ਐਨਸੀਆਰ ਦੇ ਸਕੂਲਾਂ ਦੇ ਵਿੱਚ। 100 ਸਕੂਲਾਂ ਦੇ ਵਿੱਚ ਇਹ ਧਮਕੀ ਮਿਲੀ ਸੀਗੀ ਤੇ ਰੂਸੀ ਸਰਵਰ ਤੋਂ ਇਹ ਧਮਕੀ ਭੇਜੀ ਗਈ ਸੀਗੀ। ਉਸ ਤੋਂ ਬਾਅਦ ਕਿਤੇ ਨਾ ਕਿਤੇ ਦਿੱਲੀ ਪੁਲਿਸ ਅਲਰਟ ਹੋਈ। ਦਿੱਲੀ ਪੁਲਿਸ ਨੇ ਉਹਨਾਂ ਸਾਰੇ ਸਕੂਲਾਂ ਦੇ ਜਿਹੜੇ ਸਕੂਲਾਂ ਦੇ ਨਾਂ ਉਸ ਲਿਸਟ 'ਚ ਮੈਂਸ਼ਨ ਸੀਗੇ ਉੱਥੇ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਘਰ ਭੇਜ ਦਿੱਤਾ। ਤੇ ਉਸ ਤੋਂ ਬਾਅਦ ਉਹ ਜਿਹੜਾ ਬੋਮ ਨੂੰ ਡਿਫਿਊਜ਼ ਕਰਨ ਵਾਲਾ ਪੂਰਾ ਸਕੁਐਡ ਹੁੰਦਾ ਉਹ ਸਕਰੀय ਹੋਇਆ, ਪਰ ਹਜੇ ਤੱਕ ਕੋਈ ਵੀ ਜਿਹੜਾ ਬੰਬ ਹੈ ਉਹ ਰੱਖਣ ਦੀ ਕੋਈ ਵੀ ਖਬਰ ਨਹੀਂ ਮਿਲੀ ਹੈ। ਤੇ ਇਹ ਜਿਹੜਾ ਈਮੇਲ ਸੀਗਾ ਉਹ ਰੂਸੀ ਸਰਵਰ ਤੋਂ ਭੇਜਿਆ ਗਿਆ ਤੇ ਕਿਤੇ ਨਾ ਕਿਤੇ ਜਿਹੜਾ ਪੈਨਿਕ ਹੈ ਪੇਰੈਂਟਸ ਦੇ ਵਿੱਚ ਉਹ ਖਾਸਾ ਕ੍ਰੀਏਟ ਹੋ ਗਿਆ ਸੀਗਾ ਦਿੱਲੀ ਅਤੇ ਐਨਸੀਆਰ ਦੇ ਵਿੱਚ। ਤੇ ਇੱਕ ਟੈਰਰਾਈਜ਼ ਮਾਹੌਲ ਦਿੱਲੀ ਐਨਸੀਆਰ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਅੱਜ ਕੀਤੀ ਗਈ ਹੈ। ਉਸ ਤੋਂ ਬਾਅਦ ਜਿਹੜੇ ਵਿਪਕਸ਼ੀ ਪਾਰਟੀਆਂ ਹੈਗੀਆਂ, ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ, ਉਹਨਾਂ ਨੇ ਬੀਜੇਪੀ ਤੇ ਹਮਲਾ ਬੋਲਦਿਆਂ ਇਹ ਕਿਹਾ ਕਿ ਇਹ ਜਿਹੜਾ ਟੈਰਰਾਈਜ਼ਿੰਗ ਮਾਹੌਲ ਬਣਾਇਆ ਜਾ ਰਿਹਾ ਹੈ ਇਹਦੀ ਵੀ ਤੁਸੀਂ ਕਰੋਨੋਲੋਜੀ ਸਮਝੋ। ਜਿਹੜੇ ਬੀਜੇਪੀ ਦੇ ਪ੍ਰਵਕਤਾ ਸੀ ਹੈਗੇ ਆ ਤੇਜਿੰਦਰਪਾਲ ਬੱਗਾ, ਉਹਨਾਂ ਨੇ ਇੱਕ ਟਵੀਟ ਪਾਇਆ ਸੀਗਾ ਜਿਹਦੇ 'ਚ ਉਹਨਾਂ ਨੇ ਬੰਬ ਧਮਾਕਿਆਂ ਬਾਰੇ ਜ਼ਿਕਰ ਕੀਤਾ ਸੀਗਾ ਕਿ ਜੇ ਤੁਸੀਂ ਬੰਬ ਧਮਾਕਿਆਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਨੂੰ ਵੋਟ ਨਾ ਦਿਓ। ਤੇ ਉਸ ਤੋਂ ਬਾਅਦ ਇੱਕ ਤੁਰੰਤ ਇਹ ਜਿਹੜਾ ਖਬਰ ਹੈਗੀ ਹੈ, ਇਹ ਜਿਹੜੀ ਖਬਰ ਹੈ ਇਹ ਆਈ ਹੈ ਜਿਹਦੇ 'ਚ ਦਿੱਲੀ ਐਨਸੀਆਰ ਦੇ ਸਕੂਲਾਂ ਦੇ ਵਿੱਚ ਬੰਬ ਰੱਖਣ ਦੀ ਖਬਰ ਸੀਗੀ। ਉਸ ਤੋਂ ਬਾਅਦ ਇੱਕ ਪੈਨਿਕ ਕ੍ਰੀਏਟ ਹੋਇਆ। ਇਸ ਖਬਰ ਤੇ ਬਾਅਦ ਲਗਾਤਾਰ ਤੇਜਿੰਦਰਪਾਲ ਬੱਗਾ ਤੇ ਆਮ ਆਦਮੀ ਪਾਰਟੀ ਕਾਂਗਰਸ ਲਗਾਤਾਰ ਹਮਲਾ ਹੋ ਰਹੀ ਹੈ ਕਿਉਂਕਿ ਤੇਜਿੰਦਰਪਾਲ ਬੱਗਾ ਦਾ ਜਿਹੜਾ ਟਵੀਟ ਸੀਗਾ ਉਹ ਖਾਸਾ ਡਰਾਉਣਾ ਸੀਗਾ ਤੇ ਬੀਜੇਪੀ ਇਸ ਮਾਮਲੇ ਤੇ ਟਾਰਗੇਟ ਤੇ ਆ ਗਈ ਹੈ। ਕਾਂਗਰਸ ਪਾਰਟੀ ਦੇ ਬਹੁਤ ਸਾਰੇ ਆਗੂਆਂ ਨੇ ਮੈਨੂੰ ਦੱਸਿਆ ਅਤੇ ਕਿਹਾ ਕਿ ਇਹ ਜਿਹੜਾ ਪੂਰਾ ਨੈਸ਼ਨਲਿਜ਼ਮ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਨੇ। ਦੇਖੋ ਕਿ ਨੇਸ਼ਨ ਨੂੰ ਜਿਹੜਾ ਮੁਲਕ ਹੈਗਾ ਉਹਦੀ ਸਿਕਿਉਰਿਟੀ ਨੂੰ ਕੋਈ ਖਤਰਾ ਹੈ ਤੇ ਉਸ ਮਾਮਲੇ ਤੇ ਕਿਤੇ ਨਾ ਕਿਤੇ ਤੁਸੀਂ ਨਰਿੰਦਰ ਮੋਦੀ ਨੂੰ ਵੋਟਾਂ ਪਾਓ ਤਾਂ ਕਿ ਉਹ ਮੁਲਕ ਨੂੰ ਸੁਰੱਖਿਅਤ ਰੱਖ ਸਕਣ। ਜੇ ਕਾਂਗਰਸ ਆਊਗੀ ਤੇ ਇੱਥੇ ਬਹੁਤ ਸਾਰੇ ਬੰਬ ਬਲਾਸਟ ਹੋਣਗੇ, ਬੰਬ ਧਮਾਕੇ ਹੋਣਗੇ ਤੇ ਇਸ ਕਿਸਮ ਦਾ ਮਾਹੌਲ ਕਿਤੇ ਨਾ ਕਿਤੇ ਬੀਜੇਪੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਕਰਕੇ ਕਿਉਂਕਿ ਜਿਹੜੇ 2 ਫੇਜ਼ ਹੋਏ ਨੇ ਉਹਨਾਂ 'ਚ ਜਿਹੜੇ ਵੋਟਿੰਗ ਪਰਸੈਂਟ ਡਿੱਗਿਆ ਇਹਨਾਂ ਦਾ, ਇਸ ਕਰਕੇ ਇਹਨਾਂ ਦਾ ਮੋਰਲ ਡਾਊਨ ਹੈ ਤੇ ਇਹ ਇਸ ਕਿਸਮ ਦੇ ਮੁੱਦੇ ਚੁੱਕ ਰਹੇ ਨੇ ਜਿਵੇਂ ਹਿੰਦੂ ਮੁਸਲਮਾਨ ਵਾਲਾ ਹੋ ਗਿਆ ਜਾਂ ਬੰਬ ਬਲਾਸਟ ਵਾਲਾ ਹੋ ਗਿਆ ਤਾਂ ਕਿ ਕਿਤੇ ਨਾ ਕਿਤੇ ਕਾਂਗਰਸ ਨੂੰ ਵਿਲਨ ਦਿਖਾ ਕੇ ਅਤੇ ਨਰਿੰਦਰ ਮੋਦੀ ਨੂੰ ਇੱਕ ਨੈਸ਼ਨਲ ਸਿਕਿਉਰਿਟੀ ਦਾ ਹੀਰੋ ਦਿਖਾ ਕੇ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਇਹ ਜਿਹੜਾ ਨੈਰੇਟਿਵ ਹੈਗਾ ਇਹ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੱਲ ECI ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਿਹੜੇ ਪਹਿਲਾ 2 ਰਾਊਂਡ ਹੋਏ ਹੈ ਜਨਰਲ ਇਲੈਕਸ਼ਨਸ ਦੇ ਉਹਨਾਂ ਦੇ ਡਾਟਾ ਰਿਲੀਜ਼ ਕੀਤੇ ਨੇ, ਫਾਈਨਲ ਡਾਟਾ ਰਿਲੀਜ਼ ਕੀਤੇ ਨੇ ਤੇ ਉਹਨਾਂ ਨੇ ਦੱਸਿਆ ਕਿ 66% ਦੇ ਨੇੜੇ ਤੇੜੇ ਟੋਟਲ ਵੋਟਿੰਗ ਹੋਈ ਹੈ। ਉਸ ਤੋਂ ਬਾਅਦ ਜਿਹੜੇ ਵਿਪਕਸ਼ ਦੇ ਆਗੂ ਹੈਗੇ ਉਹਨਾਂ ਨੇ ਲਗਾਤਾਰ ਇਸ ਲਿਸਟ ਤੇ ਹਮਲਾ ਬੋਲਣਾ ਸ਼ੁਰੂ ਕਰਤਾ ਹੈ। ਉਹਨਾਂ ਨੇ ਇਹ ਕਿਹਾ ਕਿ ECI ਨੇ ਇਹ ਨਹੀਂ ਦੱਸਿਆ ਕਿ ਟੋਟਲ ਨੰਬਰ ਆਫ ਵੋਟਰਸ ਕਿੰਨੇ ਹੈਗੇ ਆ ਤੇ ਉਹਨਾਂ ਨੇ ਸਿਰਫ 1% ਦੱਸਤਾ ਹੈਗਾ। ਜਦੋਂ ਵੋਟਿੰਗ ਖਤਮ ਹੋਈ ਸੀ ਜਿਸ ਦਿਨ ਉਸ ਦਿਨ ਕੋਈ ਹੋਰ ਡਾਟਾ ਸੀਗਾ ਤੇ ਹੁਣ ਕੋਈ ਹੋਰ ਡਾਟਾ ਦੱਸ ਰਹੇ ਨੇ। ਜਿਹੜੇ ਤ੍ਰਿਣਮੂਲ ਕਾਂਗਰਸ ਦੇ ਆਗੂ ਹੈਗੇ ਆ ਡੈਰੇਕ ਓਬਰਾਇਨ, ਉਹਨਾਂ ਨੇ ਤਾਂ ਇਹ ਕਿਹਾ ਕਿ ਤੁਸੀਂ 5% ਦਾ ਫਰਕ ਪਾ ਰਹੇ ਹੋ। ਜਦੋਂ ਤੁਸੀਂ ਫਾਈਨਲ ਵੋਟਿੰਗ ਹੋਈ ਸੀ ਸੈਕੰਡ ਰਾਊਂਡ ਦੀ ਫਸਟ ਵੇਜ ਦੀ ਫਾਈਨਲ ਵੋਟਿੰਗ ਹੋਣ ਤੋਂ ਬਾਅਦ ਇੱਕ ਡਾਟਾ ਦਿੱਤਾ ਸੀਗਾ ਉਹਦੇ 'ਚ ਤਾਂ ਇਸ ਡਾਟਾ 'ਚ 5% ਦਾ ਫਰਕ ਹੈ ਤੇ 5% ਬਹੁਤ ਵੱਡਾ ਨੰਬਰ ਹੁੰਦਾ ਇੰਡੀਅਨ ਇਲੈਕਟੋਰਲ ਸਿਸਟਮ ਦੇ ਵਿੱਚ। ਜੇ ਤੁਸੀਂ 5% ਦਾ ਫਰਕ ਪਾ ਰਹੇ ਹੋ ਇਸ ਦਾ ਮਤਲਬ ਹੈ ਤੁਸੀਂ ਵੋਟਾਂ ਦਾ ਹੇਰ-ਫੇਰ ਕਰੋਗੇ। ਤੁਸੀਂ ਟੋਟਲ ਨੰਬਰ ਆਫ ਵੋਟਿੰਗ ਵੀ ਨਹੀਂ ਦੱਸੀ ਹੈ ਕਿ ਕਿੰਨੀ ਟੋਟਲ ਨੰਬਰ ਆਫ ਵੋਟਿੰਗ ਹੋਈ ਹੈ। ਇਸ ਕਰਕੇ ਜਿਹੜਾ ECI ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹ ਦੁਬਾਰੇ ਤੋਂ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਤੇ ਉਹਦੀ ਕ੍ਰੈਡੀਬਿਲਿਟੀ ਦੇ ਲੋਕ ਸੀਰੀਅਸਲੀ ਸਵਾਲ ਖੜੇ ਕਰ ਰਹੇ ਨੇ। ਤੇ ਇਸ ਤੇ ਯੋਗੇਂਦਰ ਯਾਦਵ ਨੇ ਇਹ ਕਿਹਾ ਹੈ ਕਿ ਜੇ ਤੁਸੀਂ ਆਪਣੀ ਕ੍ਰੈਡੀਬਿਲਿਟੀ ਨੂੰ ਮੇਨਟੇਨ ਰੱਖਣਾ ਚਾਹੁੰਦੇ ਹੋ, ECI ਆਪਣੇ ਕ੍ਰੈਡੀਬਿਲਿਟੀ ਨੂੰ ਮੇਨਟੇਨ ਰੱਖਣਾ ਚਾਹੁੰਦਾ ਹੈ ਤੇ ਉਹ ਜਿਹੜੇ ਅਗਲੇ ਜਿਹੜੇ ਬਚੇ ਹੋਏ 5 ਰਾਊਂਡ ਹੈਗੇ ਆ ਉਹਨਾਂ ਦੀ ਵੋਟਿੰਗ ਹੋਣ ਤੋਂ ਤੁਰੰਤ ਬਾਅਦ ECI ਨੂੰ ਜਿਹੜਾ ਸਟੀਕ ਡਾਟਾ ਹੈਗਾ, ਆંકੜੇ ਹੈਗੇ ਆ, ਸਟੀਕ ਆંકੜੇ ਹੈਗੇ ਉਹ ਜਾਰੀ ਕਰਨੇ ਚਾਹੀਦੇ ਤਾਂ ਕਿ ਲੋਕਾਂ ਦੇ ਮਨ 'ਚ ਕੋਈ ਵੀ ਕਿਸੇ ਵੀ ਕਿਸਮ ਦਾ ਵਹਿਮ ਨਾ ਹੋਵੇ ਜਾਂ ਉਹਨਾਂ ਨੂੰ ਕੋਈ ਭੁਲੇਖਾ ਨਾ ਲੱਗੇ, ਉਹਨਾਂ ਨੂੰ ECI ਤੇ ਕੋਈ ਕ੍ਰੈਡੀਬਿਲਿਟੀ ਵਾਲਾ ਕੁਐਸਚਨ ਉਹਨਾਂ ਦੇ ਮਨ 'ਚ ਨਾ ਖੜਿਆ ਹੋਵੇ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਮੱਧ ਪ੍ਰਦੇਸ਼ ਤੋਂ ਆਈ। ਮੱਧ ਪ੍ਰਦੇਸ਼ ਦਾ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਵੱਡਾ ਚੰਗ ਹੈਗਾ ਅੱਜ ਫੇਰ ਬੀਜੇਪੀ ਵੱਲ ਜਾ ਮਿਲਿਆ ਤੇ ਉਹ ਹੋਇਆ ਮੁਰੈਨਾ ਜਿਹੜੀ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਸੀਗੇ ਪਿਛਲੀ ਸਰਕਾਰ 'ਚ ਨਰਿੰਦਰ ਤੋਮਰ, ਜਿਹੜੇ ਕਿ ਕਿਸਾਨ ਅੰਦੋਲਨ ਜਦੋਂ ਚੱਲਦਾ ਸੀਗਾ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੀ ਕਿਸਾਨਾਂ ਨਾਲ ਗੱਲ ਕਰਨ ਆਉਂਦੇ ਸੀਗੇ ਤੇ ਉਹਨਾਂ ਦੀ ਲੋਕ ਸਭਾ ਸੀਟ ਹੈਗੀ ਮੁਰੈਨਾ ਤੇ ਉੱਥੋਂ ਹਾਲਾਂਕਿ ਉਹਨਾਂ ਦਾ ਟਿਕਟ ਕੱਟਤਾ ਗਿਆ ਹੈ। ਇਸ ਵਾਰ ਉਹਨਾਂ ਨੂੰ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਦਾ ਉਹ ਅਧਿਕਸ਼ ਬਣਾਤਾ ਹੈਗਾ ਤੇ ਉੱਥੋਂ ਚੋਣ ਨਹੀਂ ਲੜ ਰਹੇ, ਲੇਕਿਨ ਉਹਨਾਂ ਦੀ ਸੀਟ ਤੇ ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਕੁਐਸਚਨ ਮਾਰਕ ਲੱਗਿਆ ਹੋਇਆ ਕਿ ਤੈਨੂੰ ਮੰਤਰੀ ਬਣਾਇਆ ਸੀਗਾ ਕਿ ਤੇ ਸਾਡੀ ਸੀਟ ਹਾਰਨੀ ਨਹੀਂ ਚਾਹੀਦੀ। ਇਸ ਕਰਕੇ ਉਹਨਾਂ ਨੇ ਕਾਂਗਰਸ ਦੇ ਬਹੁਤ ਸਾਰੇ
ਲੀਡਰਾਂ ਤੇ ਉੱਥੇ FIR ਪੁਰਾਣੀ FIR ਖਲਵਾਤੀਆਂ, ਪੁਰਾਣੇ ਮਾਮਲੇ ਖਲਵਾਤੇ ਤੇ ਉਹਨਾਂ ਨੂੰ ਬੀਜੇਪੀ 'ਚ ਜੁਆਇਨ ਕਰਵਾ ਲਿਆ। ਇਸੇ ਕਿਸਮ ਦਾ ਮਾਮਲਾ ਇੰਦੌਰ 'ਚ ਵੀ ਆਇਆ ਸੀਗਾ। ਇੰਦੌਰ ਬਾਰੇ ਅਸੀਂ ਦੱਸਿਆ ਸੀਗਾ, ਜਿਹੜਾ ਅਕਸ਼ੇ ਕਾਂਤੀ ਬੰਬ ਸੀਗਾ ਉਹਦੇ ਜਿਹੜਾ ਇੱਕ 17 ਸਾਲ ਪੁਰਾਣਾ ਮਾਮਲਾ ਸੀਗਾ ਤੇ 17 ਸਾਲ ਪੁਰਾਣੇ ਮਾਮਲੇ ਦੇ ਵਿੱਚ ਉਹਨਾਂ ਨੇ 302 ਦੀ ਇੱਕ ਧਾਰਾ ਜੋੜਤੀ। ਉਸ ਤੋਂ ਬਾਅਦ ਹੀ ਉਹ ਇੰਦੌਰ ਤੋਂ ਕਾਂਗਰਸ ਦਾ ਕੈਂਡੀਡੇਟ ਸੀਗਾ, ਉਹ ਆਪਣਾ ਪਰਚਾ ਛੱਡ ਕੇ ਪਰਚੇ ਨੂੰ ਵਾਪਸ ਲੈ ਕੇ ਉਹ ਬੀਜੇਪੀ 'ਚ ਜਾ ਰਲਿਆ ਸੀਗਾ। ਸੂਰਤ ਦੇ ਵਿੱਚ ਵੀ ਹੋਇਆ, ਜਿਹੜਾ ਕਾਂਗਰਸ ਦਾ ਇੱਕ ਪ੍ਰਤਿਆਸ਼ੀ ਸੀਗਾ ਤੇ ਉਹਦਾ ਨੋਮੀਨੇਸ਼ਨ ਕੈਂਸਲ ਕਰ ਦਿੱਤਾ ਗਿਆ ਸੀਗਾ ਤੇ ਉਹ ਬਾਅਦ 'ਚ ਬੀਜੇਪੀ 'ਚ ਰਲ ਗਿਆ ਸੀਗਾ। ਇੱਦਾਂ ਹੀ ਖੁਜਰਾਓ ਦੇ ਵਿੱਚ ਹੋਇਆ। ਖੁਜਰਾਓ ਸੀਟ ਤੇ ਜਿਹੜਾ ਸਮਾਜਵਾਦੀ ਪਾਰਟੀ ਦਾ ਕੈਂਡੀਡੇਟ ਸੀਗਾ ਉਹਦਾ ਪਰਚਾ ਬੀਜੇਪੀ ਵਾਲਿਆਂ ਨੇ ਖਾਰਿਜ ਕਰਵਾਤਾ ਸੀਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ ਤੇ ਸੀਰੀਅਸ ਸਵਾਲ ਵੀ ਖੜੇ ਹੋਏ ਨੇ, ਕ੍ਰੈਡੀਬਿਲਿਟੀ ਦਾ ਕੁਐਸਚਨ ਵੀ ਬਣਿਆ ਕਿ ਜਿਹੜੀ ਬੀਜੇਪੀ ਇਸ ਟਾਈਮ ਕਰ ਰਹੀ ਹੈ, ਲੋਕਾਂ ਤੇ ਮੁਕੱਦਮੇ, ਪੁਰਾਣੇ ਮੁਕੱਦਮੇ ਖੋਲ ਰਹੀ ਹੈ ਤੇ ਉਹਨਾਂ ਨੂੰ ਬੀਜੇਪੀ 'ਚ ਜੁਆਇਨ ਕਰਵਾ ਰਹੀ ਹੈ ਤੇ ਕਈ ਸਾਰੇ ਲੋਕਾਂ ਦੇ ਇਹਨਾਂ ਨੇ ਪਰਚੇ ਵੀ ਰੱਦ, ਪੁਰਾਣੇ ਪਰਚੇ ਖਲਵਾ ਕੇ ਬੀਜੇਪੀ 'ਚ ਜੁਆਇਨ ਵੀ ਕਰਵਾਏ ਨੇ ਤੇ ਇਹ ਕਿਤੇ ਨਾ ਕਿਤੇ ਸੀਰੀਅਸ ਕੁਐਸਚਨ ਮਾਰਕ ਖੜਾ ਕਰਦਾ ਹੈ। ਜਿਹੜੀ ਉਸ ਤੋਂ ਅਗਲੀ ਖਬਰ ਦੀ ਆਪਾਂ ਗੱਲ ਕਰੀਏ, ਉਹ ਆਈ ਹੈ ਹਰਿਆਣੇ ਤੋਂ। ਹਰਿਆਣੇ ਦੇ ਵਿੱਚ ਇਲੈਕਸ਼ਨ ਦਾ ਪੂਰਾ ਮਾਹੌਲ ਬਣ ਗਿਆ ਹੈ ਤੇ ਇਲੈਕਸ਼ਨ ਹਰਿਆਣਾ ਦੇ ਵਿੱਚ ਜਿਹੜਾ 6th ਫੇਜ਼ ਦੇ ਰਾਊਂਡ ਦੇ ਵਿੱਚ VOTING ਹੋਊਗੀ ਤੇ 7ਵੇਂ ਫੇਜ਼ 'ਚ 7th ਫੇਜ਼ 'ਚ ਪੰਜਾਬ 'ਚ VOTING ਹੋਊਗੀ। ਪੰਜਾਬ 'ਚ 1 ਜੂਨ ਨੂੰ VOTING ਹੈ, ਹਰਿਆਣੇ ਦੇ ਵਿੱਚ 25 ਮਈ ਨੂੰ VOTING ਹੈ ਤੇ ਹਰਿਆਣੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਵਾਲਿਆਂ ਦਾ ਖਾਸਾ ਵੱਡਾ ਵਿਰੋਧ ਹੋ ਰਿਹਾ ਹੈ। ਕੱਲ ਵੀ ਮਨੋਹਰ ਲਾਲ ਖੱਟਰ ਦਾ ਭਾਰੀ ਵਿਰੋਧ ਹੋਇਆ ਸੀਗਾ। ਉਹਨਾਂ ਨੂੰ ਉਹਨਾਂ ਦੇ ਜਿਹੜੀ ਕੰਸਟੀਚੁਐਂਸੀ ਹੈ ਕਰਨਾਲ, ਜਿੱਥੋਂ ਉਹ ਸੰਸਦੀ ਦਾ ਚੋਣ ਲੜ ਰਹੇ ਨੇ, ਉੱਥੇ ਪਿੰਡ ਵਾਲਿਆਂ ਨੇ ਆਪਣੇ ਪਿੰਡਾਂ 'ਚ ਨਹੀਂ ਵੜਨ ਦਿੱਤਾ ਸੀਗਾ। ਕਾਲੇ ਝੰਡੇ ਉਹਨਾਂ ਨੂੰ ਦਿਖਾਏ ਗਏ। ਇਸ ਤੋਂ ਇਲਾਵਾ ਬੀਜੇਪੀ ਦੇ ਹੋਰ ਵੀ ਆਗੂ ਹਨ, ਜਿਹੜਾ ਕਿ ਤਵਰ ਹੋ ਗਿਆ, ਅਸ਼ੋਕ ਤਵਰ ਹੋ ਗਿਆ, ਜਾਂ ਫਿਰ ਰਣਜੀਤ ਚੌਟਾਲਾ ਜਿਹੜਾ ਹਿਸਾਰ ਤੋਂ ਚੋਣ ਲੜ ਰਿਹਾ ਬੀਜੇਪੀ ਦੀ ਟਿਕਟ ਤੇ, ਅਰਵਿੰਦ ਸ਼ਰਮਾ ਰੋਹਤਕ ਤੋਂ ਚੋਣ ਲੜ ਰਿਹਾ ਹੈ, ਮੋਹਨ ਲਾਲ ਬਡੋਲੀ ਸੋਨੀਪਤ ਤੋਂ ਚੋਣ ਲੜ ਰਿਹਾ ਹੈ। ਇਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਇੱਥੋਂ ਦੇ ਜਿਹੜੇ ਲੋਕ ਹੈਗੇ ਆ, ਹਰਿਆਣੇ ਦੇ ਜਿਹੜੇ ਕਿਸਾਨ ਹੈਗੇ ਆ, ਉਹ ਕਾਲੇ ਝੰਡੇ ਦਿਖਾ ਰਹੇ ਨੇ ਤੇ ਪਿੰਡਾਂ 'ਚ ਵੜਦੇ ਹੀ ਸ਼ੁਭ ਕਰਨ ਦੀ ਮੌਤ ਦਾ ਸਵਾਲ ਪੁੱਛ ਰਹੇ ਨੇ, MSP ਦੇ ਗਰੰਟੀ ਕਾਨੂੰਨ ਦਾ ਸਵਾਲ ਪੁੱਛ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਪਿੰਡਾਂ 'ਚ ਕਿਉਂ ਆ ਰਹੇ ਹੋ ਜਦੋਂ ਪਿੰਡਾਂ ਵਾਲਿਆਂ ਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ। ਸਾਡੇ ਕਿਸਾਨ ਹੈਗੇ ਆ, ਉਹ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ। ਤੁਸੀਂ 13 ਫਰਵਰੀ ਨੂੰ ਕਿੰਨੇ ਜ਼ਿਆਦਾ ਬੰਬ ਉਹਨਾਂ ਤੇ ਸੁੱਟੇ ਸੀਗੇ ਤੇ ਇਸ ਚੀਜ਼ ਦਾ ਤੁਸੀਂ ਸਾਨੂੰ ਹਿਸਾਬ ਦਿਓ। ਇਸ ਕਰਕੇ ਜਿਹੜਾ ਬੀਜੇਪੀ ਹੈਗੇ ਉਹਨੂੰ ਹਰਿਆਣਾ ਦੇ ਵਿੱਚ ਖਾਸਾ ਔਖਾ ਹੋ ਰਿਹਾ ਹੈ। हरियाणा ਦੇ ਵਿੱਚ ਟੋਟਲ 10 ਲੋਕ ਸਭਾ ਦੀਆਂ ਸੀਟਾਂ ਹੈ। ਕਾਂਗਰਸ ਨੇ ਵੀ ਫਾਈਨਲੀ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਹਨ ਤੇ 10 ਦੀ 10 ਲੋਕ ਸਭਾ ਸੀਟਾਂ ਤੇ ਉਹਨਾਂ ਨੇ ਆਪਣਾ ਇੱਕ ਆਖਰੀ ਕੈਂਡੀਡੇਟ ਬਚਦਾ ਸੀਗਾ ਗੁੜਗਾਉਂ ਤੋਂ ਉਹਨਾਂ ਨੇ ਰਾਜ ਬੱਬਰ, ਜਿਹੜਾ ਫਿਲਮ ਅਭਿਨੇਤਾ ਹੈਗਾ, ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹੈ, ਬਾਲੀਵੁੱਡ ਦੇ ਵਿੱਚ ਵੀ ਕੰਮ ਕਰ ਚੁੱਕਿਆ ਹੈ, ਪੁਰਾਣਾ ਸਮਾਜਵਾਦੀ ਨੇਤਾ ਹੈਗਾ, ਆਗੂ ਹੈਗਾ, ਜਿਹੜਾ ਪੋਲਿਟਿਕਸ ਦੇ ਵਿੱਚ 1980 ਤੋਂ ਬਾਅਦ ਹੀ ਸਕਰੀय ਹੋ ਗਿਆ ਸੀਗਾ ਤੇ ਕਈ ਵਾਰ MP ਵੀ ਰਹਿ ਚੁੱਕਿਆ ਹੈ ਤੇ ਉਹਨੂੰ ਗੁੜਗਾਉਂ ਤੋਂ ਟਿਕਟ ਦਿੱਤੀ ਗਈ ਹੈ ਤੇ ਮੈਨੂੰ ਲੱਗਦਾ ਕਿ ਕਾਂਗਰਸ ਉੱਥੇ ਫਾਈਟ 'ਚ ਆ ਗਈ ਹੈ ਕਿਉਂਕਿ ਉੱਥੇ ਮੇਵਬਹੁਲ ਇਲਾਕਾ ਵੀ ਉਸ ਏਰੀਆ ਦਾ ਵੋਟਰ ਹੈਗਾ ਤੇ ਮੇਵਾਤ ਦੀ ਵੋਟਾਂ ਕਰਕੇ ਜਿਹੜਾ ਰਾਜ ਬੱਬਰ ਹੈਗਾ ਉਹ ਇੱਕ ਵਧੀਆ ਫਾਈਟ ਦੇ ਵਿੱਚ ਆ ਗਿਆ ਹੈ ਤੇ ਵਧੀਆ ਫਾਈਟ ਉਹ ਗੁੜਗਾਉਂ ਤੋਂ ਬੀਜੇਪੀ ਨੂੰ ਦਊਗਾ। ਜਿਹੜਾ ਆਪਾਂ ਗੱਲ ਕਰੀਏ ਫਰੀਦਾਬਾਦ ਵਾਲੀ ਸੀਟ, ਫਰੀਦਾਬਾਦ ਅਤੇ ਗੁੜਗਾਉਂ ਦੀ ਸੀਟ ਨੂੰ ਇਹ ਮੰਨਿਆ ਜਾ ਰਿਹਾ ਸੀਗਾ ਕਿ ਬੀਜੇਪੀ ਉੱਥੋਂ ਆਰਾਮ ਨਾਲ ਜਿੱਤ ਜੂਗੀ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਸ਼ਹਿਰੀ ਵੋਟਿੰਗ ਬਹੁਤ ਜ਼ਿਆਦਾ ਹੈ ਤੇ ਉੱਥੇ ਜੱਟਾਂ ਦੀ ਪਾਪੂਲੇਸ਼ਨ ਬਿਲਕੁਲ ਵੀ ਨਹੀਂ ਹੈ, ਬਹੁਤ ਘੱਟ ਗਿਣਤੀ 'ਚ ਹੈਗੀ ਆ। ਪਰ ਜਿਹੜਾ ਫਰੀਦਾਬਾਦ ਤੋਂ ਕਾਂਗਰਸ ਨੇ ਟਿਕਟ ਦਿੱਤਾ ਉਹ ਵੀ ਸਟਰੋਂਗ ਕੈਂਡੀਡੇਟ ਹੈ ਮਹਿੰਦਰ ਪ੍ਰਤਾਪ, ਉਹ ਗੁੱਜਰ ਬਰਾਦਰੀ ਤੋਂ ਆਉਂਦਾ ਹੈ ਤੇ ਉਹ ਵੀ ਵਧੀਆ ਫਾਈਟ ਦੇਊਗਾ। ਗੁੜਗਾਉਂ ਤੋਂ ਰਾਜ ਬੱਬਰ ਵੀ ਵਧੀਆ ਫਾਈਟ ਦੇਊਗਾ। ਰੋਹਤਕ ਤੋਂ ਭੁਪਿੰਦਰ ਹੁੱਡਾ ਨੇ ਆਪਣੇ ਮੁੰਡੇ ਦਪਿੰਦਰ ਹੁੱਡਾ ਨੂੰ ਦੁਬਾਰੇ ਚੋਣ ਲੜਾਇਆ। ਪਿਛਲੀ ਵਾਰ ਦਪਿੰਦਰ ਹੁੱਡਾ ਕੁਝ ਹਜ਼ਾਰ ਵੋਟਾਂ ਨਾਲ ਚੋਣ ਹਾਰ ਗਿਆ ਸੀਗਾ, ਧੱਕੇ ਨਾਲ ਉਹਨੂੰ ਚੋਣ ਹਰਾਇਆ ਗਿਆ ਸੀਗਾ, ਪਰ ਇਸ ਵਾਰ ਲੱਗ ਰਿਹਾ ਕਿ ਦਪਿੰਦਰ ਹੁੱਡਾ ਉੱਥੋਂ ਚੋਣ ਕੱਢ ਦੂਗਾ ਤੇ ਉੱਥੋਂ ਕਾਂਗਰਸ ਜਿੱਤ ਰਹੂਗੀ। ਰੋਹਤਕ ਜਿਹੜੇ ਕਿ ਜਾਟਾਂ ਦੀ ਇੱਕ ਸੈਂਟਰਲ ਸੀਟ ਹੈਗੀ ਆ ਤੇ ਉੱਥੇ ਜਾਟ ਖਾਸੇ ਡੋਮੀਨੇਟ ਕਰਦੇ ਨੇ ਤੇ ਦੇਖਣਾ ਹੋਊਗਾ ਉਸ ਸੀਟ ਤੇ ਦਪਿੰਦਰ ਹੁੱਡਾ ਕਿੰਨੇ ਮਾਰਜਨ ਨਾਲ ਨਿਕਲਣਗੇ। ਕਿਤੇ ਨਾ ਕਿਤੇ ਉਹ ਸੀਟ ਸੇਫ ਹੈਗੀ ਆ। ਇਦਾਂ ਹੀ ਸੋਨੀਪਤ ਸੀਟ ਵੀ ਸੇਫ ਹੈਗੀ ਆ। ਸਤਪਾਲ ਬ੍ਰਹਮਚਾਰੀ ਨੂੰ ਟਿਕਟ ਦਿੱਤੀ ਗਈ ਹੈ ਸੋਨੀਪਤ ਤੋਂ ਤੇ ਉਹ ਵੀ ਜਾਟ ਡੋਮੀਨੇਟਡ ਏਰੀਆ ਹੈਗਾ। ਤੇ ਇਦਾਂ ਹੀ ਜਿਹੜਾ ਹਿਸਾਰ ਹੈ ਉੱਥੋਂ JP ਨੂੰ, ਜਿਹੜਾ ਕਿ ਪੁਰਾਣਾ ਸਾਬਕਾ ਕੇਂਦਰੀ ਮੰਤਰੀ ਰਿਹਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪੁਰਾਣਾ ਆੜੀ ਵੀ ਰਿਹਾ ਹੈ, ਉਹ ਅਕਾਲੀ ਦਲ ਦਾ ਪੁਰਾਣੇ ਜਿਹੜਾ ਪੂਰਾ ਸੋਸ਼ਲਿਸਟ ਗਰੁੱਪ ਸੀਗਾ, ਲਾਲੂ ਯਾਦਵ ਹੋਰਾਂ ਦਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਚੌਟਾਲੇ ਹੋਰਾਂ ਦਾ, ਉਹਨਾਂ ਉਸੇ ਗਰੁੱਪ ਦਾ ਮੈਂਬਰ ਸੀਗਾ ਪਰ ਅੱਜਕੱਲ ਕਾਂਗਰਸ 'ਚ ਹੈਗਾ, ਉਹਨੂੰ ਟਿਕਟ ਦਿੱਤੀ ਗਈ ਹੈ ਤੇ ਉਹ ਸੀਟ ਵੀ ਕਿਤੇ ਨਾ ਕਿਤੇ ਫਾਈਟ ਬਣੂਗੀ। ਕੁਮਾਰੀ ਸੈਲਜਾ ਨੂੰ ਆਪਾਂ ਨੂੰ ਪਤਾ ਹੈ ਕਿ ਸਰਸੇ ਤੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਤੋਂ, ਉੱਥੇ ਅਸ਼ੋਕ ਤਵਰ ਉਹਨਾਂ ਦੇ ਖਿਲਾਫ ਲੜ ਰਹੇ ਨੇ ਬੀਜੇਪੀ ਤੋਂ ਤੇ ਅਸ਼ੋਕ ਤਵਰ ਦਾ ਠੀਕ ਠਾਕ ਵਿਰੋਧ ਹੋ ਰਿਹਾ ਤੇ ਕੁਮਾਰੀ ਸੈਲਜਾ ਠੀਕ ਠਾਕ ਉੱਥੇ ਚੋਣ
ਕੱਢ ਲੂਗੀ। ਇੱਦਾਂ ਹੀ ਅੰਬਾਲਾ ਦੇ ਵਿੱਚ ਵਰੁਣ ਮੁਲਾਣਾ ਨੂੰ ਟਿਕਟ ਦਿੱਤੀ ਗਈ ਹੈ ਤੇ ਬੰਤੋ ਕੁਮਾਰੀ ਬੀਜੇਪੀ ਤੋਂ ਲੜ ਰਹੀ ਹੈ। ਬੰਤੋ ਦੇ ਖਿਲਾਫ ਜਿਹੜਾ ਵਰੁਣ ਮੁਲਾਣਾ ਹੈਗਾ ਉਹ ਠੀਕ ਠਾਕ ਕੈਂਡੀਡੇਟ ਹੈ ਤੇ ਅੰਬਾਲੇ ਦੇ ਵਿੱਚ ਕਿਸਾਨ ਅੰਦੋਲਨ ਵੀ ਬਹੁਤ ਸਟਰੋਂਗ ਸੀਗਾ ਤੇ ਉੱਥੇ ਕੰਬੀਨੇਸ਼ਨ ਵੀ ਬਣ ਰਿਹਾ। ਦਰਅਸਲ ਅੰਬਾਲਾ ਦੀ ਸੀਟ ਦੇ ਵਿੱਚ ਜਿਹੜਾ ਯਮੁਨਾਨਗਰ ਦਾ ਡਿਸਟ੍ਰਿਕਟ ਵੀ ਪੈਂਦਾ, ਪੰਚਕੂਲੇ ਦਾ ਡਿਸਟ੍ਰਿਕਟ ਵੀ ਪੈਂਦਾ ਹੈ ਤੇ ਯਮੁਨਾਨਗਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਮੁਸਲਮਾਨ ਗੁੱਜਰ ਹੈਗੇ ਆ ਤੇ ਪੰਚਕੂਲੇ ਤੇ ਅੰਬਾਲਾ ਦੇ ਵਿੱਚ ਜਾਟ ਅਤੇ ਜਿਹੜੇ ਸਿੱਖ ਜੱਟ ਹੈਗੇ ਆ, ਸਿੱਖ ਪਾਪੂਲੇਸ਼ਨ ਹੈਗੀ ਉਹ ਠੀਕ ਠਾਕ ਹੈਗੀ ਆ। ਇਸੇ ਕਰਕੇ ਵਰੁਣ ਮੁਲਾਣਾ ਨੂੰ ਕਿਸਾਨ ਅੰਦੋਲਨ ਦੀ ਅਤੇ ਜਿਹੜਾ CNRC ਅੰਦੋਲਨ ਦਾ ਇੱਕ ਪੂਰਾ ਐਜ ਹੈਗੀ ਆ ਤੇ ਉਹਨੂੰ ਇੱਕ ਬੜਤ ਉੱਥੋਂ ਅੰਬਾਲੇ ਤੋਂ ਮਿਲੂਗੀ। ਕੁਰੂਕਸ਼ੇਤਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈਗਾ, ਕਾਂਗਰਸ ਉਹਨੂੰ ਸਪੋਰਟ ਕਰ ਰਹੀ ਹੈ। ਸੁਸ਼ੀਲ ਕੁਮਾਰ ਗੁਪਤਾ ਜਿਹੜਾ ਕਿ ਪੰਜਾਬ ਦੇ ਖਿਲਾਫ ਵੀ ਬਿਆਨ ਦਿੰਦਾ ਰਿਹਾ ਹੈ ਤੇ ਉੱਥੇ ਇਨੈਲੋ ਦੇ ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਚੌਟਾਲਿਆਂ ਦੀ ਪਾਰਟੀ ਆ, ਅਭੈ ਚੌਟਾਲਾ ਉੱਥੋਂ ਚੋਣ ਲੜ ਰਿਹਾ ਹੈ। ਆਪਣੇ ਉਹਨੇ ਜਿਹੜਾ ਮਾਮਲਾ ਉੱਥੇ ਟ੍ਰਾਇੰਗੂਲਰ ਬਣਾਤਾ ਹੈਗਾ ਕੁਰੂਕਸ਼ੇਤਰ ਤੋਂ। ਨਵੀਨ ਜਿੰਦਲ ਜਿਹੜੇ ਕਿ BJP 'ਚ ਚਲੇ ਗਏ, ਪਹਿਲਾਂ ਕਾਂਗਰਸ ਪਾਰਟੀ ਦੇ MP ਸੀਗੇ, ਬਾਅਦ 'ਚ ਉਹ BJP 'ਚ ਰਲ ਗਏ। ਵੱਡੇ ਜਿੰਦਲ ਕੰਪਨੀ ਦੇ ਵੱਡੇ ਮਾਲਕ ਹੈਗੇ ਤੇ ਉਹਨਾਂ ਦੀ ਮਾਤਾ ਸਵਿਤਰੀ ਜਿੰਦਲ ਮੁਲਕ ਦੀ ਸਭ ਤੋਂ ਅਮੀਰ ਮਹਿਲਾ ਹੈ ਤੇ ਉਹਨਾਂ ਦਾ ਪੁੱਤਰ ਨਵੀਨ ਜਿੰਦਲ ਕੁਰੂਕਸ਼ੇਤਰ ਤੋਂ ਚੋਣ ਲੜ ਰਿਹਾ। ਉਹਦੀ ਸਥਿਤੀ ਵੀ ਠੀਕ ਹੈ ਪਰ ਉੱਥੇ ਕਿਤੇ ਨਾ ਕਿਤੇ ਮਾਮਲਾ ਟ੍ਰਾਇੰਗੂਲਰ ਹੈ। ਕਈ ਬੰਦੇ ਤਾਂ ਇਹ ਵੀ ਕਹਿ ਰਹੇ ਨੇ ਕਿਤੇ ਨਾ ਕਿਤੇ ਨਵੀਨ ਜਿੰਦਲ ਅਤੇ ਸੁਸ਼ੀਲ ਗੁਪਤਾ ਦੇ ਵਿਚਕਾਲੇ ਅਭੈ ਚੌਟਾਲਾ ਵੀ ਉੱਥੋਂ ਜੇਤੂ ਸਾਬਤ ਹੋ ਸਕਦੇ ਹਨ। ਅਭੈ ਚੌਟਾਲਾ ਨੇ ਕਿਸਾਨ ਅੰਦੋਲਨ ਦੌਰਾਨ ਆਪਣੇ ਵਿਧਾਇਕੀ ਤੋਂ ਇਸਤੀਫਾ ਦੇ ਦਿੱਤਾ ਸੀਗਾ ਤੇ ਉਹ ਕਿਤੇ ਨਾ ਕਿਤੇ ਉਸ ਤੋਂ ਬਾਅਦ ਦੁਬਾਰੇ ਐਲਾਨਾਬਾਦ ਤੋਂ ਵਿਧਾਇਕ ਚੁਣੇ ਗਏ ਸੀ। ਅਭੈ ਚੌਟਾਲਾ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਦੀ ਮਦਦ ਵੀ ਕੀਤੀ ਸੀਗੀ। ਜੇ ਆਪਾਂ ਗੱਲ ਕਰੀਏ ਕਰਨਾਲ ਦੀ, ਕਰਨਾਲ ਤੋਂ ਮਨੋਹਰ ਲਾਲ ਖੱਟਰ BJP ਦੀ ਸੀਟ ਤੇ ਚੋਣ ਲੜ ਰਹੇ ਨੇ। ਉੱਥੇ ਵੀ ਉਹਨਾਂ ਨੂੰ ਮੁਸ਼ਕਲ ਹੋਊਗੀ ਤੇ ਪਾਣੀਪਤ ਤੇ ਕਰਨਾਲ ਦੋ ਜ਼ਿਲ੍ਹੇ ਇਕੱਠੇ ਇੱਕ ਲੋਕ ਸਭਾ ਸੀਟ ਬਣਾਉਂਦੇ ਨੇ ਤੇ ਕਰਨਾਲ ਲੋਕ ਸਭਾ ਸੀਟ ਉਹਨੂੰ ਕਿਹਾ ਜਾਂਦਾ ਹੈ। ਕਾਂਗਰਸ ਨੇ ਦਿਵਿਆਂਸ਼ੂ ਬੁੱਧੀ ਰਾਜਾ ਨੂੰ ਟਿਕਟ ਦਿੱਤੀ ਹੈ ਜਿਹੜਾ ਕਿ NSUI ਦਾ ਲੀਡਰ ਹੁੰਦਾ ਸੀਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ 2016-17 ਦੇ ਵਿੱਚ ਉਹ ਜਿੱਤਿਆ ਵੀ ਸੀਗਾ ਤੇ ਉੱਥੇ ਪ੍ਰੈਜ਼ੀਡੈਂਟ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ। ਕੈਂਡੀਡੇਟ ਠੀਕ ਹੈ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਮਨੋਹਰ ਲਾਲ ਖੱਟਰ ਨੂੰ ਇਹ ਕਲਕੀ ਜਿਹਾ ਹੈ ਤੇ ਕਈ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਇਹ ਸੀਟ ਕਿਤੇ ਨਾ ਕਿਤੇ ਭੁਪਿੰਦਰ ਹੁੱਡਾ ਨੇ ਮਨੋਹਰ ਲਾਲ ਖੱਟਰ ਨਾਲ ਸੈਟਿੰਗ ਕਰਕੇ ਕਾਂਗਰਸ ਦੇ ਇੱਕ ਹਲਕੇ ਕੈਂਡੀਡੇਟ ਨੂੰ ਦਵਾਈ। ਜੇ ਉੱਥੋਂ ਰੋਡ ਬਰਾਦਰੀ ਦਾ ਵਰਿੰਦਰ ਮਰਾਠਾ ਚੋਣ ਲੜਦਾ ਤਾਂ ਉਹ ਵਧੀਆ ਚੋਣ ਉੱਥੇ ਫਾਈਟ ਕਰ ਸਕਦਾ ਸੀਗਾ ਤੇ ਇਸ ਚੀਜ਼ ਤੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਤੇ SR ਦੀ ਗੱਲ ਕਰੀਏ, ਰਣਜੀਤ ਚੌਟਾਲਾ BJP ਦੀ ਟਿਕਟ ਤੋਂ ਚੋਣ ਲੜ ਰਹੇ ਨੇ ਤੇ JP ਜਿਹੜਾ ਜੈ ਪ੍ਰਕਾਸ਼ ਹੈਗਾ ਉਹ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਿਹਾ ਹੈ ਤੇ ਉੱਥੇ ਸੁਨੈਨਾ ਚੌਟਾਲਾ ਵੀ ਚੋਣ ਲੜ ਰਹੀ ਹੈ ਤੇ ਇੱਕ ਪਰਿਵਾਰ ਦੇ ਦੋ ਜਿਹੜਾ ਇਹ ਹੈ ਰਣਜੀਤ ਚੌਟਾਲਾ ਹੈਗਾ ਉਹਦਾ ਸੁਨੈਨਾ ਚੌਟਾਲਾ ਦਾ ਸਸੁਰ ਲੱਗਦਾ ਹੈਗਾ। ਯਾਨੀ ਕਿ ਜਿਹੜੀ ਸੁਨੈਨਾ ਚੌਟਾਲਾ ਰਵੀ ਚੌਟਾਲੇ ਦੇ ਵਿਆਹੀ ਹੋਈ ਹੈ ਤੇ ਰਵੀ ਚੌਟਾਲਾ ਦਾ ਤਾਇਆ ਰਣਜੀਤ ਚੌਟਾਲਾ ਲੱਗਦਾ ਹੈਗਾ ਤੇ ਆਪਣੇ ਤਾਇਆ ਸਸੁਰ ਦੇ ਖਿਲਾਫ ਉੱਥੇ ਸੁਨੈਨਾ ਚੌਟਾਲਾ ਚੋਣ ਲੜ ਰਹੀ ਹੈ ਪਰ ਉੱਥੇ ਕਿਤੇ ਨਾ ਕਿਤੇ JP ਅਤੇ ਰਣਜੀਤ ਚੌਟਾਲੇ ਦੇ ਵਿੱਚ ਹੀ ਫਾਈਟ ਹੈ। ਤੇ ਮੋਟੀਆਂ ਸੀਟਾਂ ਬਾਰੇ ਤਾਂ ਆਪਾਂ ਗੱਲ ਕਰੀ ਚੁੱਕੇ ਹਾਂ ਤੇ ਇੱਕ ਸੀਟ ਰਹਿ ਗਈ ਭਿਵਾਨੀ ਦੀ। ਭਿਵਾਨੀ ਤੋਂ ਬੰਸੀ ਲਾਲ ਦੀ ਪੋਤੀ ਸਰੂਤੀ ਚੌਧਰੀ ਟਿਕਟ ਮੰਗ ਰਹੀ ਸੀਗੀ, ਕਿਰਨ ਚੌਧਰੀ ਦੀ ਬੇਟੀ, ਪਰ ਉਹਦਾ ਟਿਕਟ ਕੱਟਿਆ ਗਿਆ। ਬੰਸੀ ਲਾਲ ਸਾਬਕਾ ਮੁੱਖ ਮੰਤਰੀ 3 ਵਾਰ ਦੇ ਮੁੱਖ ਮੰਤਰੀ ਸੀਗੇ ਹਰਿਆਣੇ ਦੇ, ਪਰ ਉਹਨਾਂ ਦੀ ਪੋਤੀ ਦਾ ਟਿਕਟ ਕਾਂਗਰਸ ਨੇ ਕੱਟਤਾ ਤੇ ਉੱਥੋਂ ਰਾਵਦਾਨ ਸਿੰਘ ਨੂੰ ਚੋਣ ਲੜਾ ਰਹੀ ਹੈ ਕਾਂਗਰਸ ਦੇ। ਉਹਨਾਂ ਦੇ ਖਿਲਾਫ BJP ਦੇ ਧਰਮਵੀਰ ਸਿੰਘ ਚੋਣ ਲੜ ਰਹੇ ਨੇ ਤੇ ਰਾਵਦਾਨ ਸਿੰਘ ਦੀ ਸਥਿਤੀ ਉੱਥੇ ਠੀਕ ਠਾਕ ਹੈਗੀ ਆ। ਉਹ ਸੀਟ ਵੀ ਕਿਤੇ ਨਾ ਕਿਤੇ ਕਾਂਗਰਸ, ਭਿਵਾਨੀ ਵਾਲੀ ਸੀਟ ਵੀ ਕਾਂਗਰਸ ਕੱਢ ਸਕਦੀ ਹੈਗੀ ਆ ਤੇ ਇਹ 10 ਸੀਟਾਂ ਦਾ ਪੂਰਾ ਮਾਹੌਲ ਸੀਗਾ ਇਹ ਹਰਿਆਣੇ ਦੇ ਵਿੱਚ। ਤੇ ਹਰਿਆਣੇ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਉੱਠਣ ਲੱਗ ਪਿਆ। ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੇ ਨੋਮੀਨੇਸ਼ਨ ਫਾਈਲ ਕੀਤੇ ਪਾਰਟੀਆਂ ਦੇ ਵਿੱਚ ਤੇ 5 ਮਈ ਤੱਕ ਤੁਹਾਨੂੰ ਲਗਾਤਾਰ ਹਰ ਰੋਜ਼ ਇਸ ਕਿਸਮ ਦੀਆਂ ਖਬਰਾਂ ਆਣਗੀਆਂ ਹਰਿਆਣੇ ਤੋਂ ਕਿ ਅੱਜ ਇਸ ਕੈਂਡੀਡੇਟ ਨੇ ਨੋਮੀਨੇਸ਼ਨ ਫਾਈਲ ਕੀਤਾ, ਅੱਜ ਇਸ ਕੈਂਡੀਡੇਟ ਨੇ ਨੋਮੀਨੇਸ਼ਨ ਫਾਈਲ ਕੀਤਾ ਹੈ ਤੇ ਹਰਿਆਣੇ ਦੇ ਵਿੱਚ ਇੱਕ ਜਿਹੜਾ ਓਵਰਆਲ ਮਾਹੌਲ ਹੈ ਇਲੈਕਸ਼ਨ ਦਾ ਉਹ ਬੂਮ ਕਰ ਰਿਹਾ ਹੈ। ਤੇ ਅੱਜ ਇੱਕ ਪੰਜਾਬ ਤੋਂ ਵੀ ਖਬਰ ਆਈ, ਪੰਜਾਬ ਦੇ ਵਿੱਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਦਲਵੀਰ ਸਿੰਘ ਖੰਗੂੜਾ ਜਿਹਨੂੰ ਦਲਵੀਰ ਗੋਲਡੀ ਕਿਹਾ ਜਾਂਦਾ ਸੀਗਾ, ਉਹ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਰਹੇ ਸਾਲ 2006 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਲੰਬੇ ਸਮੇਂ ਤੱਕ ਕਾਂਗਰਸ ਦੀ ਰਾਜਨੀਤੀ ਕੀਤੀ। NSUI ਦੇ ਵਿੱਚ ਸੀਗੇ, ਫਿਰ ਯੂਥ ਕਾਂਗਰਸ ਗਏ, ਫਿਰ ਯੂਥ ਕਾਂਗਰਸ ਤੋਂ ਬਾਅਦ ਹੁਣ ਉਹਨਾਂ ਨੇ 2017 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜਿਆ ਸੀਗਾ ਧੂਰੀ ਤੋਂ ਤੇ 2017 ਦੇ ਵਿੱਚ ਉਹ ਜੇਤੂ ਸਾਬਿਤ ਹੋਏ ਸੀਗੇ ਤੇ ਉੱਥੇ MLA ਰਹੇ। 2022 ਦੇ ਇਲੈਕਸ਼ਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਭਗਵੰਤ ਮਾਨ ਨੇ ਉਹਨਾਂ ਨੂੰ ਧੂਰੀ ਤੋਂ ਹਰਾਇਆ ਤੇ ਉਹ ਸੁਖਪਾਲ ਖਹਿਰਾ ਨੂੰ ਕਾਂਗਰਸ ਤੋਂ ਟਿਕਟ ਦੇਣ ਤੋਂ ਬਾਅਦ ਲਗਾਤਾਰ ਸੁਖਪਾਲ ਖਹਿਰੇ ਦੀ ਖਿਲਾਫਤ ਕਰ ਰਹੇ ਸੀਗੇ। ਉਸ ਤੋਂ ਉਹ ਉੱਥੋਂ ਸੰਗਰੂਰ ਤੋਂ ਟਿਕਟ ਮੰਗ ਰਹੇ ਸੀਗੇ ਕਿ ਮੈਨੂੰ ਇਹ ਟਿਕਟ ਮਿਲਣੀ ਚਾਹੀਦੀ, ਪਰ ਉਹਨਾਂ ਨੂੰ ਟਿਕਟ ਨਾ ਦੇ ਕੇ ਸੁਖਪਾਲ ਖਹਿਰੇ ਨੂੰ ਕਾਂਗਰਸ ਨੇ ਟਿਕਟ ਦਿੱਤੀ। ਸੁਖਪਾਲ ਖਹਿਰਾ ਟਿਕਟ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਗੋਲਡੀ ਦੇ
ਘਰ ਗਿਆ ਸੀਗਾ, ਪਰ ਗੋਲਡੀ ਨੇ ਕੋਈ ਗੱਲ ਉਹਨਾਂ ਦੀ ਨਹੀਂ ਮੰਨੀ, ਬਲਕਿ ਉਸੇ ਦੌਰਾਨ ਉਹਨਾਂ ਨੇ ਬਹੁਤ ਕੁਝ ਕਿਹਾ। ਤੇ ਅੱਜ ਫਾਈਨਲੀ ਦਲਵੀਰ ਗੋਲਡੀ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਚਲੋ ਇਹ ਤਾਂ ਹੋਇਆ ਕਿ ਉਹਨੇ ਉਹ ਜਿਹੜਾ ਬੀਜੇਪੀ ਦੇ ਵਿੱਚ ਨਹੀਂ ਗਿਆ, ਜਿਹੜੇ ਜੱਟ ਲੀਡਰਸ਼ਿਪ ਹੈਗੀ ਆ ਸਾਰੀ ਪੰਜਾਬ ਦੀ, ਉਹ ਕਿਤੇ ਨਾ ਕਿਤੇ ਬੀਜੇਪੀ ਦੇ ਵਿੱਚ ਜਾ ਰਹੀ ਹੈ। ਇਹ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਤੇ ਆਮ ਆਦਮੀ ਪਾਰਟੀ ਦੀ ਵੀ ਠੀਕ ਠਾਕ ਖਿਲਾਫਤ ਪੰਜਾਬ ਦੇ ਵਿੱਚ ਹੋ ਰਹੀ ਹੈ। ਤੁਸੀਂ ਵੀਡੀਓਜ਼ ਵੀ ਦੇਖਿਆ ਹੋਣਗੀਆਂ, ਭਗਵੰਤ ਮਾਨ ਦੇ ਖਿਲਾਫ ਵੀ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਵਿੱਚ ਰੋਸ ਹੈਗਾ ਤੇ ਭਗਵੰਤ ਮਾਨ ਦੇ ਖਿਲਾਫ ਕਈ ਧਰਨੇ ਮੁਜ਼ਾਹਰੇ ਕਿਸਾਨ ਕਰ ਚੁੱਕੇ ਨੇ। ਤੋਂ ਸ਼ੁਭਕਰਨ ਦੀ ਮੌਤ ਤੇ ਕਿਸਾਨਾਂ ਦੇ ਅੰਦੋਲਨ ਤੇ ਬਾੜ ਵਾਲਾ ਜਿਹੜਾ ਅੰਦੋਲਨ ਹੋਇਆ ਸੀਗਾ ਅਗਸਤ ਵਾਲਾ, ਉਹ ਯਾਦ ਕਰੋ, ਉਹਦੇ ਤੇ ਸੀਰੀਅਸ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਕਿਉਂ ਹਰਿਆਣਾ ਪਲਸ ਦੀ ਜਾਂ ਫਿਰ ਸੈਂਟਰਲ ਜਿਹੜੀ ਅਮਿਤ ਸ਼ਾਹ ਦੀ ਟੀਮ ਹੈਗੀ ਉਹਦੀ ਮਦਦ ਕਰ ਰਹੇ ਹੋ ਕਿਸਾਨਾਂ ਦੇ ਉਲਟ। ਤੇ ਇਸ ਕਿਸਮ ਦੇ ਸੀਰੀਅਸ ਐਲੀਗੇਸ਼ਨਸ ਭਗਵੰਤ ਮਾਨ ਦੇ ਖਿਲਾਫ ਹੀ ਲੱਗ ਰਹੇ ਨੇ ਤੇ ਭਗਵੰਤ ਮਾਨ ਹੋਰਾਂ ਨੇ ਆਪਣੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਇੱਕੋ ਦਮ ਬਹੁਤ ਜ਼ਿਆਦਾ ਇੱਕੋ ਲਖਤੇ ਬਹੁਤ ਜ਼ਿਆਦਾ ਲੂਜ਼ ਕੀਤੀ। ਇਸੇ ਕਰਕੇ ਕਿਤੇ ਨਾ ਕਿਤੇ ਕਾਂਗਰਸ ਪੰਜਾਬ ਦੇ ਵਿੱਚ ਠੀਕ ਠਾਕ ਪੋਜੀਸ਼ਨ 'ਚ ਆ ਰਹੀ ਹੈ। ਉੱਦਾਂ ਤਾਂ ਜਿਹੜੀ ਅਕਾਲੀ ਦਲ ਸੀਗੀ ਉਹਦੀ ਪੋਜੀਸ਼ਨ ਸੁਧਰਨੀ ਚਾਹੀਦੀ ਸੀਗੀ, ਕਿਉਂਕਿ ਇੱਕ ਜਿਹੜਾ ਮਿਨੀਮਮ ਰਿਲੀਫ ਹੈ ਸਿੱਖਾਂ ਨੂੰ ਤੇ ਸਿੱਖ ਪੋਲਿਟਿਕਸ ਨੂੰ, ਉਹ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਵੀ ਮਿਲਣਾ ਚਾਹੀਦਾ ਸੀਗਾ। ਜਿਵੇਂ ਸਿਮਰਨਜੀਤ ਸਿੰਘ ਮਾਨ ਸੀਗੇ, ਜਦੋਂ ਉਹ ਸੰਗਰੂਰ ਤੋਂ ਚੋਣ ਜਿੱਤੇ ਤੇ ਇੱਕ ਸਿੱਖ ਪੰਥਕ ਪੋਲਿਟਿਕਸ ਜਿਹੜੀ ਇਲੈਕਟੋਰਲ ਪੋਲਿਟਿਕਸ ਹੈਗੀ, ਮੈਂ ਜਿਹੜੀ ਸਿੱਖ ਰੈਵੋਲੂਸ਼ਨਰੀ ਪੋਲਿਟਿਕਸ ਉਹਦੀ ਗੱਲ ਨਹੀਂ ਕਰ ਰਿਹਾ, ਮੈਂ ਸਿੱਖ ਇਲੈਕਟੋਰਲ ਪੋਲਿਟਿਕਸ ਦੀ ਗੱਲ ਕਰ ਰਿਹਾ। ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਮਿਨੀਮਮ ਰਿਲੀਫ ਮਿਲਿਆ ਸੀਗਾ ਸਿਮਰਨਜੀਤ ਮਾਨ ਸਿੰਘ ਜਦੋਂ ਜਿੱਤੇ ਸੀਗੇ। ਉਸ ਤੋਂ ਬਾਅਦ ਲੋਕ ਇਹ ਵੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਿਹੜੇ ਪੰਥਕ ਪਾਰਟੀ ਹੈਗੀ ਅਕਾਲੀ ਦਲ ਉਹਦਾ ਰਿਵਾਈਵਲ ਹੋਵੇ। ਤੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜਾ ਬਾਦਲ ਪਰਿਵਾਰ ਉਹਨੂੰ ਪਿੱਛੇ ਹਟਣਾ ਚਾਹੀਦਾ ਤਾਂ ਕਿ ਪੰਥਕ ਪਾਰਟੀ ਦੁਬਾਰੇ ਇੱਕ ਸ਼ੇਪ ਦੇ ਵਿੱਚ ਆਵੇ। ਕਈ ਸਾਰੀਆਂ ਕੋਸ਼ਿਸ਼ਾਂ ਵੀ ਹੋਈਆਂ, ਜਿਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਪੁਰਾਣੇ ਲੀਡਰਾਂ ਨੂੰ ਮਨਾਇਆ ਗਿਆ, ਲੈ ਕੇ ਆਇਆ ਗਿਆ, ਪਰ ਜਿਹੜਾ ਇੱਕ ਤਰਫਾ ਜਿਹੜਾ ਰਾਜ ਹੈਗਾ ਉਹ ਬਾਦਲ ਪਰਿਵਾਰ ਦਾ, ਸੁਖਬੀਰ ਬਾਦਲ ਹੋਰਾਂ ਦਾ ਹੀ ਰਿਹਾ। ਤੇ ਇਸੇ ਕਰਕੇ ਜਿਹੜੀ ਲੋਕਾਂ ਦੇ ਮਨਾਂ 'ਚ ਇੱਕ ਸਿਕਵਾ ਹੈਗਾ ਬਾਦਲ ਪਰਿਵਾਰ ਨੂੰ ਲੈ ਕੇ, ਉਹ ਕਿਤੇ ਨਾ ਕਿਤੇ ਦੂਰ ਨਹੀਂ ਹੋ ਰਿਹਾ। ਉਹਨਾਂ ਦੇ ਬਰਗਾੜੀ ਵਾਲਾ ਮਾਮਲਾ ਹੋਵੇ, ਹੋਰ ਦੂਜੇ ਮਾਮਲੇ ਹੋਣ, ਇਸ ਕਰਕੇ ਉਹਨਾਂ ਦੇ ਚੋਲੇ ਤੇ ਦਾਗ ਬਹੁਤ ਜ਼ਿਆਦਾ ਹਨ ਤੇ ਲੋਕ ਉਹਨਾਂ ਨੂੰ ਪੰਥਕ ਲੀਡਰ ਮੰਨਣ ਨੂੰ ਹੀ ਤਿਆਰ ਨਹੀਂ ਪੰਜਾਬ ਦੇ ਵਿੱਚ। ਇਸ ਕਰਕੇ ਅਕਾਲੀ ਦਲ ਇਲੈਕਸ਼ਨਾਂ ਦੇ ਵਿੱਚ ਰਾਈਜ਼ ਨਹੀਂ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਇੱਕ ਪੂਰਾ ਸਪੇਸ ਖਾਲੀ ਪਿਆ ਹੈ। ਸਿਮਰਨਜੀਤ ਸਿੰਘ ਮਾਨ ਉਹ ਸਪੇਸ ਭਰ ਸਕਦੇ ਸੀਗੇ, ਪਰ ਉਹਨਾਂ ਨੇ ਪੈਨ ਪੰਜਾਬ ਆਪਣੀ ਪਾਰਟੀ ਨੂੰ ਫੈਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਸਿਰਫ ਆਪਣੀ ਸੀਟ ਤੇ ਸਿਮਟ ਕੇ ਬਹਿ ਗਏ। ਉਹਨਾਂ ਦੇ ਕੁਝ ਚੰਗਿਆਈਆਂ ਵੀ ਹੈਗੀਆਂ, ਪਰ ਉਹਨਾਂ ਦੇ ਕੁਝ ਮਾੜੀਆਂ ਚੀਜ਼ਾਂ ਵੀ ਹੈਗੀਆਂ ਸਿਮਰਨਜੀਤ ਸਿੰਘ ਮਾਨ ਦੇ ਵਿੱਚ। ਤੇ ਉਹ ਮਾੜੀਆਂ ਚੀਜ਼ਾਂ ਦੀ ਜੇ ਆਪਾਂ ਗੱਲ ਕਰੀਏ, ਉਹ ਆਪਣੇ ਆਰਗੇਨਾਈਜੇਸ਼ਨਲ ਪੋਲਿਟਿਕਸ ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਉਹ ਸਿਰਫ ਇੱਕ ਇੰਡੀਵਿਜੂਅਲ ਕਲਟ ਦੇ ਆਧਾਰਿਤ ਰਾਜਨੀਤੀ ਕਰਨਾ ਚਾਹੁੰਦੇ ਨੇ। ਜੇ ਕਲਟ ਦੇ ਆਧਾਰਿਤ ਉਹ ਹਰ ਸੀਟ ਤੇ ਤਾਂ ਜਾ ਕੇ ਇਕੱਲੇ ਚੋਣ ਨਹੀਂ ਲੜ ਸਕਦੇ। ਤੇ ਇਸ ਕਰਕੇ ਉਹਨਾਂ ਨੂੰ ਇੱਕ ਉਸ ਸਿਮਰਨਜੀਤ ਸਿੰਘ ਮਾਨ ਨੂੰ ਆਪਣੇ ਤੋਂ ਇਲਾਵਾ ਹੋਰ ਵੀ ਕਈ ਲੀਡਰ ਖੜੇ ਕਰਨੇ ਪੈਣੇ ਸੀ, ਜਿਹੜੇ ਕਿ ਅੱਡ-ਅੱਡ ਸੀਟਾਂ ਤੇ 13 ਲੋਕ ਸਭਾ ਸੀਟਾਂ ਤੇ ਜਾ ਕੇ, ਪੰਜਾਬ ਦੀ 13 ਲੋਕ ਸਭਾ ਸੀਟਾਂ ਤੇ ਜਾ ਕੇ ਚੋਣ ਲੜ ਸਕਦੇ। ਪਰ ਉਹਨਾਂ ਨੇ ਸਿਰਫ ਆਪਣੇ ਤੇ ਹੀ ਫੋਕਸ ਕੀਤਾ ਤੇ ਉਹਦਾ ਨੁਕਸਾਨ ਇਹ ਹੋ ਰਿਹਾ ਕਿ ਹੁਣ ਉਹ ਸੰਗਰੂਰ ਜੋਗੇ ਹੀ ਰਹਿ ਗਿਆ। ਤੇ ਸੰਗਰੂਰ ਦੇ ਵਿੱਚ ਵੀ ਸੁਖਪਾਲ ਖਹਿਰਾ ਆਉਣ ਕਰਕੇ ਉਹਨਾਂ ਨੂੰ ਟਫ ਫਾਈਟ ਦਾ ਸਾਹਮਣਾ ਕਰਨਾ ਪੈ ਰਿਹਾ। ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਸੰਗਰੂਰ ਤੋਂ ਹੋ ਸਕੇ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਖਹਿਰੇ ਦੀ ਲੜਾਈ ਦੇ ਵਿਚਕਾਰ ਮੀਂਹ ਤੇਰ ਨਾ ਨਿਕਲ ਜੇ। ਇਸ ਕਿਸਮ ਦੀਆਂ ਗੱਲਾਂ ਵੀ ਹੈਗੀਆਂ, ਪਰ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਤੇ ਆਪਾਂ ਗੱਲ ਕਰੀਏ ਤੇ ਫਾਈਟ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ ਵਿੱਚ ਹੀ ਬਣਦੀ ਨਜ਼ਰ ਆ ਰਹੀ ਹੈ। ਮੀਂਹ ਤੇਰ ਇਹਨਾਂ ਤੋਂ ਪਿੱਛੇ ਚੱਲ ਰਹੇ ਨੇ। ਪਰ ਆਮ ਆਦਮੀ ਪਾਰਟੀ ਆਪਾਂ ਨੂੰ ਪਤਾ ਸਟੇਟ ਦੇ ਵਿੱਚ ਉਹਨਾਂ ਦਾ ਰਾਜ ਹੈਗਾ ਤੇ ਕੇਂਦਰੀ ਹਕੂਮਤ ਜਿਹੜੇ ਅਮਿਤ ਸ਼ਾਹ ਹੋਰੀ ਹੈਗੇ ਉਹਨਾਂ ਨਾਲ ਵੀ ਉਹਨਾਂ ਦੀ ਵਧੀਆ ਬਣਦੀ ਹੈਗੀ ਆ। ਖਾਸ ਕਰ ਜੇ ਭਗਵੰਤ ਮਾਨ ਦੀ ਗੱਲ ਕਰੀਏ, ਮੈਂ ਸੈਂਟਰਲ ਲੀਡਰਸ਼ਿਪ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਨੇ ਤਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੈ ਤੇ ਉਹ ਕੋਈ ਸੈਟਿੰਗ ਕਰਕੇ ਕਿਸੇ ਹਿਸਾਬ ਨਾਲ ਜੇ ਮੀਂਹ ਤੇਰ ਨੂੰ ਮੜੀ ਜੀ ਐਜ ਦੇਣਗੇ ਫਿਰ ਕੋਈ ਇਲੈਕਸ਼ਨ ਟ੍ਰਾਇੰਗੂਲਰ ਬਣ ਸਕਦਾ ਹੈ। ਪਰ ਹਜੇ ਇਹਦੇ ਤੇ ਆਪਾਂ ਨੂੰ ਇਲੈਕਸ਼ਨ ਜਿਹੜਾ ਹੈਗਾ ਹੋਰ ਨਜ਼ਦੀਕ ਆਵੇ ਉਹਦੀ ਆਪਾਂ ਨੂੰ ਵੇਟ ਕਰਨੀ ਚਾਹੀਦੀ। ਤੇ ਅੱਜ ਦੀਆਂ ਪੋਲੀਟੀਕਲ ਹਲਕਿਆਂ ਦੇ ਵਿੱਚ ਇਹ ਹੀ ਮੋਟੀਆਂ ਖਬਰਾਂ ਸੀਗੀਆਂ ਤੇ ਮੈਂ ਇਹਨਾਂ ਦਾ ਵਿਸ਼ਲੇਸ਼ਣ ਤੁਹਾਡੇ ਅੱਗੇ ਪੇਸ਼ ਕੀਤਾ। ਤੇ ਦੁਬਾਰੇ ਕੱਲ ਫਿਰ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ। ਤੇ ਤੁਸੀਂ ਦੇਖ